ਅੱਜ ਸਵੇਰੇ ਜਿਹੜੀ ਯੂਐਸ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ ਜਿਹੜੀ ਇਹ ਪਟੀਸ਼ਨ ਪਾਈ ਗਈ ਸੀ ਵੀ ਜੋ ਮਨੀ ਫਰੀਜ਼ ਕੀਤਾ ਗਿਆ ਹੈਗਾ ਆ ਯੂਐਸ ਏਡ ਦਾ ਵੱਖ-ਵੱਖ ਮੁਲਕਾਂ ਦੇ ਵਿੱਚ ਉਸ ਨੂੰ ਫਰੀਜ਼ ਹੀ ਰਹਿਣ ਦਿੱਤਾ ਜਾਵੇ। ਪਰ ਇੱਕ ਲੋਅਰ ਕੋਰਟ ਨੇ ਕਿਹਾ ਸੀ ਕਿ ਨਹੀਂ, ਤੁਸੀਂ ਮਨੀ ਜਿਹੜਾ ਆ ਤੁਹਾਨੂੰ ਡਿਸਟ੍ਰੀਬਿਊਟ ਕਰਨਾ ਪੈਣਾ ਆ ਜਿਹੜੀਆਂ ਆਰਗੇਨਾਈਜੇਸ਼ਨਸ ਨੂੰ ਜਾ ਰਿਹਾ ਆ। ਇਹਦੇ ਸੰਬੰਧ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜਿਹੜੀ ਐਮਰਜੈਂਸੀ ਰਿਕੁਐਸਟ ਸੀਗੀ ਵੀ $2 ਮਿਲੀਅਨ ਫਰੀਜ਼ ਕੀਤਾ ਜਾਵੇ ਫੋਰਨ ਏਡ ਦਾ, ਉਸ ਦੇ ਅਗੇਂਸਟ ਡਿਸੀਜਨ ਦੇ ਦਿੱਤਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਜਿਹੜਾ ਆ ਫਰੀਜ਼ ਨਹੀਂ ਕਰ ਸਕਦੇ ਹੈਗੇ। ਚੀਫ ਜਸਟਿਸ ਜੌਨ ਰੋਬਰਟਸ ਜੂਨੀਅਰ ਤੇ ਜਸਟਿਸ ਐਮੀ ਬੈਰਟ ਉਹ ਹੋਰ 3 ਲਿਬਰਲ ਜੱਜਾਂ ਦੇ ਨਾਲ ਜੁਆਇਨ ਕਰਕੇ ਉਹਨਾਂ ਨੇ 5 ਦੇ ਮੁਕਾਬਲੇ 4 ਦੇ ਨਾਲ ਵੋਟ ਪਾਈ ਹੈਗੀ ਆ। ਸੋ ਇਹਦੇ ਨਾਲ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਜਿਨ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬੰਦ ਕਰ ਦਿੱਤੀ ਗਈ ਸੀ, ਉਹ ਬਿਲਕੁਲ ਹੁਣ ਦੁਬਾਰਾ ਚਾਲੂ ਹੋਊਗੀ। ਸੀਆਈਏ ਦੇ ਡਾਇਰੈਕਟਰ ਜੌਨ ਰੈਟਕਲਿਫ ਉਹਨਾਂ ਨੇ ਇਹ ਕਿਹਾ ਵੀ ਜੋ ਯੂਕਰੇਨ ਦੇ ਨਾਲ ਇੰਟੈਲੀਜੈਂਸ ਸ਼ੇਅਰ ਹੁੰਦੀ ਸੀਗੀ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ, ਉਸ ਨੂੰ ਪੌਜ਼ ਕਰ ਦਿੱਤਾ ਗਿਆ ਹੈਗਾ ਤਾਂ ਕਿ ਯੂਕਰੇਨ ਦੀ ਗਵਰਨਮੈਂਟ ਜਿਹੜੀ ਆ ਉਹ ਇੱਕ ਤਰ੍ਹਾਂ ਦੇ ਨਾਲ ਜੰਗ ਬੰਦ ਕਰਨ ਦੇ ਲਈ ਰੈਡੀ ਹੋ ਜਾਵੇ। ਅੱਜ ਸਵੇਰੇ ਜਿਹੜੀ ਯੂਐਸ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ ਜਿਹੜੀ ਇਹ ਪਟੀਸ਼ਨ ਪਾਈ ਗਈ ਸੀ ਵੀ ਜੋ ਮਨੀ ਫਰੀਜ਼ ਕੀਤਾ ਗਿਆ ਹੈਗਾ ਆ ਯੂਐਸ ਏਡ ਦਾ ਵੱਖ-ਵੱਖ ਮੁਲਕਾਂ ਦੇ ਵਿੱਚ ਉਸ ਨੂੰ ਫਰੀਜ਼ ਹੀ ਰਹਿਣ ਦਿੱਤਾ ਜਾਵੇ। ਪਰ ਇੱਕ ਲੋਅਰ ਕੋਰਟ ਨੇ ਕਿਹਾ ਸੀ ਕਿ ਨਹੀਂ, ਤੁਸੀਂ ਮਨੀ ਜਿਹੜਾ ਤੁਹਾਨੂੰ ਡਿਸਟ੍ਰੀਬਿਊਟ ਕਰਨਾ ਪੈਣਾ ਆ ਜਿਹੜੀਆਂ ਆਰਗੇਨਾਈਜੇਸ਼ਨਸ ਨੂੰ ਜਾ ਰਿਹਾ ਆ। ਇਹਦੇ ਸੰਬੰਧ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜਿਹੜੀ ਐਮਰਜੈਂਸੀ ਰਿਕੁਐਸਟ ਸੀਗੀ ਵੀ $2 ਮਿਲੀਅਨ ਫਰੀਜ਼ ਕੀਤਾ ਜਾਵੇ ਫੋਰਨ ਏਡ ਦਾ, ਉਸ ਦੇ ਅਗੇਂਸਟ ਡਿਸੀਜਨ ਦੇ ਦਿੱਤਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਜਿਹੜਾ ਆ ਫਰੀਜ਼ ਨਹੀਂ ਕਰ ਸਕਦੇ ਹੈਗੇ। ਚੀਫ ਜਸਟਿਸ ਜੌਨ ਰੋਬਰਟਸ ਜੂਨੀਅਰ ਤੇ ਜਸਟਿਸ ਐਮੀ ਬੈਰਟ ਉਹ ਹੋਰ 3 ਲਿਬਰਲ ਜੱਜਾਂ ਦੇ ਨਾਲ ਜੁਆਇਨ ਕਰਕੇ ਉਹਨਾਂ ਨੇ 5 ਦੇ ਮੁਕਾਬਲੇ 4 ਦੇ ਨਾਲ ਵੋਟ ਪਾਈ ਹੈਗੀ ਆ। ਸੋ ਇਹਦੇ ਨਾਲ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਜਿਨ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬੰਦ ਕਰ ਦਿੱਤੀ ਗਈ ਸੀ, ਉਹ ਬਿਲਕੁਲ ਹੁਣ ਦੁਬਾਰਾ ਚਾਲੂ ਹੋਊਗੀ। ਸੀਆਈਏ ਦੇ ਡਾਇਰੈਕਟਰ ਜੌਨ ਰੈਟਕਲਿਫ ਉਹਨਾਂ ਨੇ ਇਹ ਕਿਹਾ ਵੀ ਜੋ ਯੂਕਰੇਨ ਦੇ ਨਾਲ ਇੰਟੈਲੀਜੈਂਸ ਸ਼ੇਅਰ ਹੁੰਦੀ ਸੀਗੀ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ, ਉਸ ਨੂੰ ਪੌਜ਼ ਕਰ ਦਿੱਤਾ ਗਿਆ ਹੈਗਾ ਤਾਂ ਕਿ ਯੂਕਰੇਨ ਦੀ ਗਵਰਨਮੈਂਟ ਜਿਹੜੀ ਆ ਉਹ ਇੱਕ ਤਰ੍ਹਾਂ ਦੇ ਨਾਲ ਜੰਗ ਬੰਦ ਕਰਨ ਦੇ ਲਈ ਰੈਡੀ ਹੋ ਜਾਵੇ। ਅੱਜ ਸਵੇਰੇ ਜਿਹੜੀ ਯੂਐਸ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ ਜਿਹੜੀ ਇਹ ਪਟੀਸ਼ਨ ਪਾਈ ਗਈ ਸੀ ਵੀ ਜੋ ਮਨੀ ਫਰੀਜ਼ ਕੀਤਾ ਗਿਆ ਹੈਗਾ ਆ ਯੂਐਸ ਏਡ ਦਾ ਵੱਖ-ਵੱਖ ਮੁਲਕਾਂ ਦੇ ਵਿੱਚ ਉਸ ਨੂੰ ਫਰੀਜ਼ ਹੀ ਰਹਿਣ ਦਿੱਤਾ ਜਾਵੇ। ਪਰ ਇੱਕ ਲੋਅਰ ਕੋਰਟ ਨੇ ਕਿਹਾ ਸੀ ਕਿ ਨਹੀਂ, ਤੁਸੀਂ ਮਨੀ ਜਿਹੜਾ ਤੁਹਾਨੂੰ ਡਿਸਟ੍ਰੀਬਿਊਟ ਕਰਨਾ ਪੈਣਾ ਆ ਜਿਹੜੀਆਂ ਆਰਗੇਨਾਈਜੇਸ਼ਨਸ ਨੂੰ ਜਾ ਰਿਹਾ ਆ। ਇਹਦੇ ਸੰਬੰਧ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜਿਹੜੀ ਐਮਰਜੈਂਸੀ ਰਿਕੁਐਸਟ ਸੀਗੀ ਵੀ $2 ਮਿਲੀਅਨ ਫਰੀਜ਼ ਕੀਤਾ ਜਾਵੇ ਫੋਰਨ ਏਡ ਦਾ, ਉਸ ਦੇ ਅਗੇਂਸਟ ਡਿਸੀਜਨ ਦੇ ਦਿੱਤਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਜਿਹੜਾ ਆ ਫਰੀਜ਼ ਨਹੀਂ ਕਰ ਸਕਦੇ ਹੈਗੇ। ਚੀਫ ਜਸਟਿਸ ਜੌਨ ਰੋਬਰਟਸ ਜੂਨੀਅਰ ਤੇ ਜਸਟਿਸ ਐਮੀ ਬੈਰਟ ਉਹ ਹੋਰ 3 ਲਿਬਰਲ ਜੱਜਾਂ ਦੇ ਨਾਲ ਜੁਆਇਨ ਕਰਕੇ ਉਹਨਾਂ ਨੇ 5 ਦੇ ਮੁਕਾਬਲੇ 4 ਦੇ ਨਾਲ ਵੋਟ ਪਾਈ ਹੈਗੀ ਆ। ਸੋ ਇਹਦੇ ਨਾਲ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਜਿਨ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਬੰਦ ਕਰ ਦਿੱਤੀ ਗਈ ਸੀ, ਉਹ ਬਿਲਕੁਲ ਹੁਣ ਦੁਬਾਰਾ ਚਾਲੂ ਹੋਊਗੀ। ਸੀਆਈਏ ਦੇ ਡਾਇਰੈਕਟਰ ਜੌਨ ਰੈਟਕਲਿਫ ਉਹਨਾਂ ਨੇ ਇਹ ਕਿਹਾ ਵੀ ਜੋ ਯੂਕਰੇਨ ਦੇ ਨਾਲ ਇੰਟੈਲੀਜੈਂਸ ਸ਼ੇਅਰ ਹੁੰਦੀ ਸੀਗੀ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ, ਉਸ ਨੂੰ ਪੌਜ਼ ਕਰ ਦਿੱਤਾ ਗਿਆ ਹੈਗਾ ਤਾਂ ਕਿ ਯੂਕਰੇਨ ਦੀ ਗਵਰਨਮੈਂਟ ਜਿਹੜੀ ਆ ਉਹ ਇੱਕ ਤਰ੍ਹਾਂ ਦੇ ਨਾਲ ਜੰਗ ਬੰਦ ਕਰਨ ਦੇ ਲਈ ਰੈਡੀ ਹੋ ਜਾਵੇ।